ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ TV 84 ਦੇ ਨਾਲ ਵੀਅਰਸ। 2017 ਵਿੱਚ ਪੰਜਾਬ ਅਸੈਂਬਲੀ ਚੋਣਾਂ ਹੋਣ ਵਾਲੀਆਂ ਨੇ। ਪੰਜਾਬ ਦੇ ਵਿੱਚ ਬਾਦਲ ਪਾਰਟੀ ਦਾ ਗੁੰਡਾਗਰਦੀ ਦਾ ਜਿਹੜਾ ਰਾਜ ਹੈ, ਇਸ ਤੋਂ ਲੋਕ ਦੁਖੀ ਨੇ। ਹਾਲਾਂਕਿ ਬਾਦਲ ਪਾਰਟੀ ਪੰਜਾਬ ਦੇ ਵਿੱਚ ਦਹਿਸ਼ਤਗਰਦੀ ਦਾ ਹੂਆ ਖੜਾ ਕਰਕੇ ਕੋਈ ਵੱਡੀ ਸ਼ਰਾਰਤ ਕਰਨਾ ਚਾਹੁੰਦੀ ਹੈ ਤੇ ਆਮ ਆਦਮੀ ਪਾਰਟੀ ਨੇ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ 4 ਪਾਰਲੀਮੈਂਟ ਦੀਆਂ ਸੀਟਾਂ ਜਿੱਤ ਕੇ ਪੰਜਾਬ ਵਿੱਚ ਅਕਾਲੀਆਂ ਤੇ ਕਾਂਗਰਸ ਤੋਂ ਬਾਅਦ ਤੀਸਰੀ ਧਿਰ ਵਜੋਂ ਆਪਣੀ ਥਾਂ ਬਣਾਈ ਸੀ। ਪਰ ਆਮ ਆਦਮੀ ਪਾਰਟੀ ਵੀ ਆਪਣੀ ਆਪਸੀ ਫੁੱਟ ਦਾ ਸ਼ਿਕਾਰ ਹੋਈ। ਵਿਊਅਰਸ, ਅੱਜ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸਰ ਸੁੱਚਾ ਸਿੰਘ ਛੋਟੇਪੁਰ ਜੀ ਨਾਲ ਗੱਲਬਾਤ ਕਰਾਂਗੇ। ਅਸੀਂ ਇਹਨਾਂ ਤੋਂ ਭਾਰਤ ਦੀ ਸਿਆਸਤ ਅਤੇ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ ਵਿਸ਼ਿਆਂ ਤੇ ਜਾਣਕਾਰੀ ਲਵਾਂਗੇ ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਫਤਿਹ ਜੀ। ਜੀ ਵੀਰ ਜੀ, ਕੁਐਸਚਨ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਜੋੜੋ ਮੁਹਿੰਮ ਸ਼ੁਰੂ ਕੀਤੀ ਹੈ, ਇਸ ਸੰਬੰਧੀ ਇੱਕ ਵੱਡਾ ਸਮਾਗਮ ਈਸਰੂ ਵਿੱਚ ਹੋਇਆ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਪੰਜਾਬ ਜੋੜੋ ਮੁਹਿੰਮ ਅਤੇ ਈਸਰੂ ਵਿੱਚ ਹੋਏ ਸਮਾਗਮ ਬਾਰੇ ਜਾਣਕਾਰੀ ਦਿਓ। ਹਾਂਜੀ, ਜੋ ਈਸਰੂ ਦੇ ਵਿੱਚ ਕਾਨਫਰੰਸ ਸੀਗੀ ਜੀ, ਉਹ 15 ਅਗਸਤ ਸੀ। ਹਾਂਜੀ, ਉਦੋਂ ਆਪਣੇ ਕਰਨੈਲ ਸਿੰਘ ਈਸਰੂ ਜਿਹੜੇ ਗੋਆ 'ਚ ਸ਼ਹੀਦ ਹੋਏ ਸੀ ਜੀ, ਨਾਲ ਉਹਨਾਂ ਦੇ ਇੱਕ ਕਿਸਾਨ ਲੀਡਰ ਵੀ ਸੀ ਜਿਹੜਾ ਉਸ ਵੇਲੇ ਬਹੁਤ ਛੋਟੀ ਏਜ ਦਾ ਸੀ, ਭੁਪਿੰਦਰ ਸਿੰਘ ਜੀ। ਇਹਨਾਂ ਦੋਵਾਂ ਦਾ ਸ਼ਹੀਦੀ ਦਿਹਾੜਾ ਵੀ ਸੀ ਤੇ ਦੇਸ਼ ਦਾ ਸੁਤੰਤਰਤਾ ਦਾ ਵੀ ਦਿਹਾੜਾ ਸੀ ਉਸ ਦਿਨ, 15 ਅਗਸਤ। ਹਾਂਜੀ, 69ਵਾਂ। ਹਾਂਜੀ, ਤਾਂ ਉਸ ਦਿਨ ਇਹ ਪਹਿਲੀ ਵਾਰੀ ਇੱਕ ਕਾਨਫਰੰਸ ਸਾਡੀ ਉੱਥੇ ਹੋ ਰਹੀ ਸੀਗੀ ਔਰ ਹੋ ਰਹੀ ਸੀ ਸਾਡੇ MP ਤੋਂ ਬਿਨਾਂ ਜੀ। ਸਾਡੇ MP ਸਾਹਿਬ, ਸਾਡੇ ਸਤਿਕਾਰਯੋਗ ਖਾਲਸਾ ਜੀ, ਕੁਝ ਸਮੇਂ ਤੋਂ ਨਾਰਾਜ਼ ਸੀ। ਹਾਂਜੀ, ਤਾਂ ਉਹਨਾਂ ਨੇ ਉਸ ਦਿਨ ਕੋਈ ਪਾਰਟੀਸਪੇਟ ਨਹੀਂ ਕੀਤਾ ਤੇ ਸਾਡੇ ਮਨ 'ਚ ਵੀ ਸੀਗੀ ਵੀ ਸ਼ਾਇਦ MP ਤੋਂ ਬਿਨਾਂ ਸਾਡੀ ਕਾਨਫਰੰਸ ਕਿਤੇ ਫਿੱਕੀ ਨਾ ਰਹਿ ਜਾਵੇ ਜੀ। ਪਰ ਲੋਕਾਂ ਦਾ ਜਿਸ ਤਰ੍ਹਾਂ ਦਾ ਉੱਥੇ ਅਸੀਂ ਉਤਸ਼ਾਹ ਦੇਖਿਆ, ਹਾਂਜੀ, ਉਹ ਸਾਨੂੰ ਭਵਿੱਖ ਦਾ ਨਕਸ਼ਾ ਵੀ ਲੋਕਾਂ ਨੇ ਪੰਜਾਬ ਦਾ ਦਿਖਾਇਆ ਉਸ ਦਿਨ। ਹਾਂਜੀ, ਸਾਡੇ ਵੱਲੋਂ ਕੋਈ ਬਹੁਤ ਵੱਡੀਆਂ ਇਹ ਐਫਰਟਸ ਨਹੀਂ ਸੀ ਵੀ ਸਾਡੇ ਕੋਲ ਬੱਸਾਂ ਜਾਂ ਅਸੀਂ ਲੋਕਾਂ ਨੂੰ ਕਿਸੇ ਤਰ੍ਹਾਂ ਮੈਨੇਜ ਕਰਕੇ ਉੱਥੇ ਲਿਆਈਏ ਜੀ। ਸਾਡੇ ਲੋਕਾਂ ਨੇ ਥੋੜੇ ਪੈਸੇ ਇਕੱਠੇ ਕਰਕੇ ਉੱਥੇ ਇੱਕ ਪੈਲਸ ਵੱਡਾ ਲਿਆ ਸੀਗਾ, ਜਿਹਦੇ ਤੇ ਅੰਦਰ ਵੀ ਸੀ ਤੇ ਬਾਹਰ ਵੀ ਬਹੁਤ ਵੱਡੀਆਂ ਜੀ ਬੈਠਣ ਦਾ ਪ੍ਰਬੰਧ ਸੀ, ਨਾਲ ਸਕਰੀਨ ਵਗੈਰਾ ਲਾਈਆਂ ਹੋਈਆਂ ਸੀਗੀਆਂ ਨਵੀਆਂ ਜੀ। ਤਾਂ ਮੈਂ ਸਮਝਦਾ ਵੀ ਉਹ ਇਕੱਠ ਮੇਰੇ ਕੋਲ ਸੀਗਾ। ਬਾਕੀ ਪਾਰਟੀਆਂ ਨੇ ਸਾਰੇ ਮੈਨੇਜ ਕੀਤਾ ਹੋਇਆ ਸੀ, ਬੱਸਾਂ ਭੇਜੀਆਂ ਹੋਈਆਂ ਸੀ, ਸਾਧਨ ਭੇਜੇ ਹੋਏ ਸੀ ਜੀ, ਲੋਕਾਂ ਨੂੰ ਦਿਹਾੜੀ ਤੇ ਕਈਆਂ ਨੇ ਲਿਆਂਦਾ ਹੋਇਆ ਸੀ। ਹਾਂਜੀ, ਉਸ ਇਕੱਠ ਨੇ ਸਾਨੂੰ ਬਹੁਤ ਸਟਰੈਂਥ ਦਿੱਤੀ ਹੈ ਕਿ ਵਰਕਰਾਂ ਨੇ ਸਾਰਿਆਂ ਨੇ ਇਕੱਠ ਕੀਤਾ ਔਰ ਇਕੱਠ ਜਿਹੜਾ ਸਭ ਤੋਂ ਵੱਡਾ ਇਕੱਠ ਸੀਗਾ। ਜੇ ਅਸੀਂ ਕਾਂਗਰਸ ਦਾ ਤੇ ਅਕਾਲੀਆਂ ਦਾ ਕੰਬਾਈਨ ਕਰ ਲਈਏ ਤੇ ਉਹਦੇ ਤੋਂ ਵੀ ਬਹੁਤ ਵੱਡਾ ਇਕੱਠ ਸੀ ਜੀ। ਉਹਦੇ ਤੋਂ ਇੱਕ ਤਾਂ ਸੰਕੇਤ ਗਿਆ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ। ਹਾਂਜੀ, ਲੋਕ ਚੇਂਜ ਚਾਹੁੰਦੇ ਆ। ਦੂਜਾ ਸੰਕੇਤ ਇਹ ਗਿਆ ਕਿ ਲੋਕ ਕਿਸੇ ਇੱਕ ਬੰਦੇ ਨਾਲ ਨਹੀਂ ਗਏ, ਕਿਸੇ ਪਰਸਨੈਲਿਟੀ ਨਾਲ ਨਹੀਂ ਗਏ, ਲੋਕ ਪਾਰਟੀ ਨਾਲ ਜੀ। ਇਹ ਇੱਕ ਬੜਾ ਪੋਜ਼ਿਟਿਵ ਸਾਈਨ ਸੀਗਾ। ਹਾਂਜੀ ਜੀ ਜੀ। ਤੇ ਵੀਰ ਜੀ, ਹੁਣ ਅਸੀਂ ਮੇਨ ਕੁਐਸਚਨਸ ਵੱਲ ਆਉਂਦੇ। ਜਿਸ ਤਰ੍ਹਾਂ ਕਾਫੀ ਲੋਕਾਂ ਦਾ ਕਹਿਣਾ ਹੈ ਕਿ ਜਿਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਸੀ, ਉਹਨਾਂ ਨੂੰ ਆਪ ਦੇ ਵਿੱਚ ਪਈ ਫੁੱਟ ਨੇ ਨਿਰਾਸ਼ ਕੀਤਾ ਹੈ। ਆਲਸੋ ਜਿਸ ਤਰ੍ਹਾਂ ਬਾਦਲ, ਅਕਾਲੀ ਦਲ ਅਤੇ ਕਾਂਗਰਸ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਆਪ ਦਾ ਜਿਹੜਾ ਸ਼ੋਅ ਹੈ ਉਹ ਖਤਮ ਹੋ ਗਿਆ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਦੇਖੋ, ਮੈਂ ਤਾਂ ਤੁਹਾਨੂੰ ਹੁਣੇ ਪਹਿਲਾਂ ਦੱਸਿਆ ਵੀ ਸ਼ੋਅ ਖਤਮ ਨਹੀਂ ਹੋਇਆ, ਸ਼ੋਅ ਤਾਂ ਹਾਲੇ ਸ਼ੁਰੂ ਹੋ ਰਿਹਾ ਹੌਲੀ ਹੌਲੀ ਜੀ। ਔਰ ਕਿਉਂਕਿ ਲੋਕ ਆਪਣੇ ਨਾਲ ਬੜੀ ਭਾਰੀ ਤਾਦਾਦ 'ਚ ਜੁੜਨਾ ਚਾਹੁੰਦੇ ਆ। ਹਾਂਜੀ, ਇਹ ਵੱਖਰੀ ਗੱਲ ਹੈ ਕਿ ਉਹ ਦੋਵਾਂ ਪਾਰਟੀਆਂ ਦੇ ਫੈਸਲੇ ਉਹਨਾਂ ਦੇ ਲੀਡਰਾਂ ਤੱਕ ਹੁੰਦੇ ਆ। ਸਾਨੂੰ ਜਿਹੜਾ ਵੀ ਫੈਸਲਾ ਕਰਨਾ ਪੈਂਦਾ ਉਹ ਸਾਰਿਆਂ ਨੂੰ ਨਾਲ ਲੈ ਕੇ ਕਰਨਾ ਪੈਂਦਾ ਜੀ। ਬਾਦਲ ਦੀ ਰੀਜਨਲ ਪਾਰਟੀ ਆ, ਉਹ ਤਾਂ ਬਾਪ ਬੇਟੇ ਦੀ ਜਾਂ ਪਰਿਵਾਰ ਦੀ ਪਾਰਟੀ ਹੈ। ਹਾਂਜੀ, ਉਹਨਾਂ ਨੇ ਕਿੱਥੇ ਕੀ ਕਹਿਣਾ ਵਾ, ਕਿਹਨੂੰ ਲੈਣਾ ਵਾ, ਕਿਸ ਤਰ੍ਹਾਂ ਦੇ ਸਾਧਨ ਬਣਾਉਣੇ ਆ, ਉਹ ਤਾਂ ਆਪਣੀ ਜਾਤ ਵਾਸਤੇ ਕਰ ਰਹੇ ਆ। ਹਾਂਜੀ, ਤਾਂ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ। ਵੱਖ-ਵੱਖ ਖਿਆਲਾਂ ਦੇ ਬੰਦੇ ਆ ਸਾਡੀ ਪਾਰਟੀ ਦੇ ਵਿੱਚ ਆਏ ਆ। ਹਾਂਜੀ, ਤੇ ਸਾਰਿਆਂ ਨੂੰ ਨਾਲ ਕੈਰੀ ਕਰਨਾ ਹੁੰਦਾ। ਤੇ ਬਿਲਕੁਲ ਇਹ ਗੱਲ ਗਲਤ ਆ ਕਿ ਉਹਨਾਂ ਦੀ ਕੋਈ ਸਾਡੇ ਕੋਈ ਅੱਗੇ ਨਾਲੋਂ ਕੋਈ ਕਮਜ਼ੋਰੀ ਵਾਲੀ ਗੱਲ ਆ। ਮੈਂ ਤਾਂ ਦੇਖਿਆ ਬਹੁਤ ਲੋਕਾਂ 'ਚ ਉਤਸ਼ਾਹ ਵਾ
ਮੈਨੂੰ ਲਗਭਗ 40 ਸਾਲ ਹੋ ਗਏ ਲੋਕਾਂ 'ਚ ਵਿਚਰਦਿਆਂ। ਮੈਂ ਇਸ ਤਰ੍ਹਾਂ ਦਾ ਉਤਸ਼ਾਹ ਪਹਿਲਾਂ ਪੋਲਿਟਿਕਸ 'ਚ ਕਦੀ ਨਹੀਂ ਸੀ ਦੇਖਿਆ। ਅਸੀਂ ਲੋਕਾਂ ਨੂੰ ਜਾ ਕੇ ਆਪ ਰਿਕੁਐਸਟ ਕਰਦੇ ਸੀ, ਲੋਕਾਂ ਦੇ ਤਰਲੇ ਮਾਰਦੇ ਸੀ, ਅਸੀਂ ਫਲਾਣੇ ਦਿਨ ਆਉਣਾ, ਸਾਡੀ ਕਾਨਫਰੰਸ ਕਰਾਓ, ਸਾਡੀ ਮੀਟਿੰਗ ਕਰਾਓ। ਹੁਣ ਲੋਕ ਸਾਨੂੰ ਰੋਜ਼ ਕਹਿੰਦੇ ਆ ਜੀ ਸਾਡੇ ਇਲਾਕੇ 'ਚ ਤੁਸੀਂ ਕਿੱਦਾਂ ਆਉਣਾ, ਇਸ ਇਲਾਕੇ 'ਚ ਕਿਸ ਦਿਨ ਆਉਣਾ। ਬਹੁਤ ਅਜੀਬ ਕਿਸਮ ਦਾ ਲੋਕਾਂ 'ਚ ਉਤਸ਼ਾਹ ਵਾ ਹਾਲੀ, ਜਦੋਂ ਕਿ 1.25 ਸਾਲ ਹਾਲੀ ਲਗਭਗ ਬਕਾਇਆ ਰਹਿੰਦਾ। ਪਰ ਮੈਂ ਇਹ ਕਹਿ ਸਕਦਾ ਵੀ ਤੁਸੀਂ ਹੋਰ ਜਦੋਂ 2016 ਦਾ ਆਗਾਜ਼ ਹੋਊਗਾ ਤੇ ਦੇਖਣ ਨੂੰ ਮਿਲੇਗਾ ਕਿ ਇੰਨੀ ਕੁ ਜਨਤਾ ਜਿਹੜੀ ਇਸ ਪਾਸੇ ਨੂੰ ਤੁਰਨਾ ਚਾਹੁੰਦੀ ਹੈ ਕਿ ਸਾਰੇ ਲੋਕਾਂ ਨੂੰ ਪਹਿਲਾਂ ਹੀ ਇਲੈਕਸ਼ਨ ਤੋਂ ਪਹਿਲਾਂ ਨਕਸ਼ਾ ਦਿੱਤਾ ਯਾਰ। ਜੀ ਤੇ ਵੀ ਜਿਸ ਤਰ੍ਹਾਂ ਇੱਕ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਮਰਜ਼ੀ ਦੇ ਖਿਲਾਫ ਜ਼ਮੀਨਾਂ ਖੋਣ ਲਈ ਬਾਰ-ਬਾਰ ਲੈਂਡ ਐਕੁਜੀਸ਼ਨ ਜਿਹੜੀ ਆਰਡੀਨੈਂਸ ਜਾਰੀ ਕਰਵਾਇਆ ਜਾ ਰਿਹਾ ਹੈ, ਇਸ ਬਾਰੇ ਤੁਹਾਡੀ ਪਾਰਟੀ ਦੀ ਕੀ ਰਾਏ ਹੈ? ਦੇਖੋ, ਆਪਣੀ ਪਾਰਟੀ ਤੇ ਜਿਹੜੀ ਹੈ ਲੈਂਡ ਐਕੁਜੀਸ਼ਨ ਬਿੱਲ ਦਾ ਜਿਹੜਾ ਮੋਦੀ ਵਾਲਾ ਹੈਗਾ, ਉਹਨੇ ਮੋਦੀ ਨੇ 3 ਵਾਰੀ ਤਾਂ ਉਹਨੇ ਆਰਡੀਨੈਂਸ ਕੀਤਾ ਵੀ ਇੱਕ ਅਜੀਬ ਗੱਲ ਹੈ। ਤਾਂ ਉਹ ਕਿਸ ਤਰ੍ਹਾਂ ਕਿਸਾਨ ਨੂੰ ਖਤਮ ਕਰਨਾ ਚਾਹੁੰਦਾ ਤੇ ਪੂੰਜੀਪਤੀਆਂ ਦੇ ਹੱਥਾਂ 'ਚ ਖੇਡ ਕੇ ਉਹਨਾਂ ਨੂੰ ਬੈਨੀਫਿਟ ਦੇਣਾ ਚਾਹੁੰਦਾ, ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਆ ਗਈ ਹੈ। ਦੂਜਾ, ਇਹਦੇ ਨਾਲ ਲੈਂਡ ਐਕੁਜੀਸ਼ਨ ਬਿੱਲ ਤੇ ਆਉਣ ਨਾਲ ਬਾਦਲ ਤੋਂ ਵੀ ਪਰਦਾ ਉੱਠ ਗਿਆ ਕਿ ਇਹਨੇ ਬੜੀ ਦੇਰ ਦਾ ਆਪਣੇ ਆਪ ਨੂੰ ਕੈਮੋਫਲਾਈਜ਼ ਕੀਤਾ ਹੋਇਆ ਸੀ ਕਿ ਮੈਂ ਕਿਸਾਨਾਂ ਦਾ ਬਹੁਤ ਹਮਦਰਦ ਹਾਂ। ਪੰਜਾਬੀਆਂ ਦਾ ਹਮਦਰਦ ਤਾਂ ਮੈਂ ਪਹਿਲਾਂ ਸਮਝਦਾ ਸੀ ਵੀ ਉਹ ਹੈ ਨਹੀਂ, ਉਹ ਤਾਂ ਕੁਰਸੀ ਦਾ ਪੁਜਾਰੀ ਸੀ। ਪਰ ਉਹਨੇ ਆਪਣੇ ਆਪ ਨੂੰ ਇਸ ਤਰ੍ਹਾਂ ਮਖੌਟਾ ਪਾਇਆ ਸੀ ਵੀ ਕਿਸਾਨ ਦਾ ਬਹੁਤ ਹਮਦਰਦ ਆ। ਅਸੀਂ ਬਹੁਤ ਕਿਸਾਨ ਨੂੰ ਕਹਿੰਦੇ ਸੀ ਵੀ ਜਿੰਨੀ ਵਾਰੀ ਵੀ ਬਾਦਲ ਆਇਆ ਕਿਸਾਨ ਦੀ ਦੁਰਦਸ਼ਾ ਹੋਈ ਆ, ਮੰਡੀਆਂ 'ਚ ਵੀ ਰੁਲਿਆ, ਰੇਟ ਵੀ ਘੱਟ ਮਿਲਿਆ। ਪਰ ਫਿਰ ਵੀ ਕਿਸਾਨ ਭੋਲਾ ਸੀਗਾ, ਉਹ ਸਮਝਿਆ ਸੀ ਪਤਾ ਨਹੀਂ। ਇਸ ਚੀਜ਼ ਨੇ ਉਹਨੂੰ ਐਕਸਪੋਜ਼ ਕਰ ਦਿੱਤਾ ਕਿਉਂਕਿ ਉਹ ਗੱਲਬਾਤ ਲੋਕਾਂ ਨੂੰ ਇਹ ਕਹਿੰਦਾ ਸੀ ਮੈਂ ਕਿਸਾਨ ਦਾ ਹਮਦਰਦ ਹਾਂ, ਪਰ ਜਿਹੜੇ ਵੀ ਆਰਡੀਨੈਂਸ ਹੋਏ ਉਹਨਾਂ ਦੀ ਬਹੁ ਰਾਣੀ ਨੇ ਨਾਲ ਕੈਬਨਿਟ ਦੇ ਵਿੱਚ ਸਾਈਨ ਕੀਤੇ। ਫਿਰ ਜਦੋਂ ਬਿੱਲ ਇੰਟਰੋਡਿਊਸ ਹੋਇਆ, ਸ਼ਿਵ ਸੈਨਾ ਨੇ ਦਬਕਾ ਮਾਰਿਆ, ਜਿਹੜੇ ਉਹਦੇ ਨਾਲ ਸੀਗੇ ਮੋਦੀ ਦੇ ਮਹਾਰਾਸ਼ਟਰ ਦੇ ਵਿੱਚ ਵੀ ਤੇ ਦਿੱਲੀ ਦੇ ਵਿੱਚ ਵੀ। ਪਰ ਇਹ ਬੰਦਾ ਬੋਲ ਨਹੀਂ ਸਕਿਆ ਕਿਉਂਕਿ ਮੈਂ ਸਮਝਦਾ ਕਿ ਇਹ ਇੱਕ ਪਰਿਵਾਰ ਇਹਦੀ ਕਮਜ਼ੋਰੀ ਆ। ਕਿਸਾਨ ਨੂੰ ਇਹ ਛੱਡ ਗਿਆ, ਪਰਿਵਾਰ ਦੇ ਮੋਹ 'ਚ ਫਸਿਆ ਹੋਇਆ। ਕਿਉਂਕਿ ਜਿਸ ਤਰ੍ਹਾਂ ਇਹਨੇ ਬਹੁ ਰਾਣੀ ਨੂੰ ਮਿਨਿਸਟਰ ਬਣਾਉਣ ਵਾਸਤੇ ਮੋਦੀ ਹੋਣਾ ਦੇ ਅੱਗੇ ਸਰੈਂਡਰ ਕੀਤਾ, ਉਹ ਵੀ ਇੱਕ ਸ਼ਰਮਨਾਕ ਗੱਲ ਹੈ। ਦੂਸਰਾ, ਇਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਜਿਹੜਾ ਵਿਕਰਮ ਮਜੀਠੀਆ, ਉਹਨੂੰ ਡਰੱਗ ਰੈਕਟ ਦੇ ਵਿੱਚ ਜਿਹੜਾ ਫਸਿਆ ਉਹਨੂੰ ਸੇਵ ਕਰ ਲਈ। ਇਹਨੇ ਬਿਲਕੁਲ ਕਿਸਾਨ ਦਾ ਹਿੱਤ ਛੱਡ ਦਿੱਤਾ ਔਰ ਪਰਿਵਾਰ ਦਾ ਹਿੱਤ ਅਡਾਪਟ ਕਰ ਲਿਆ। ਉਹ ਇਹਦੇ ਤੋਂ ਪਰਦਾ ਬਿਲਕੁਲ ਲੱਗ ਗਿਆ। ਮੈਂ ਅੱਗੇ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਇਸ ਬੰਦੇ ਨੂੰ ਜਾਣਦਾ। ਮੈਂ ਕਦੀ ਲੋਕ ਇਹਨੂੰ ਕੋਈ ਅਪਮਾਨਜਨਕ ਲਫ਼ਜ਼ ਕਦੀ ਇਹਦੇ ਅਗੇਂਸਟ ਬੋਲਦੇ ਨਹੀਂ ਸੀ ਸੁਣਿਆ, ਪਰ ਹੁਣ ਹਰ ਥਾਂ ਇਹਦੇ ਅਗੇਂਸਟ ਅਪਮਾਨਜਨਕ ਲਫ਼ਜ਼ ਬੋਲੇ ਜਾਂਦੇ ਆ, ਉਹ ਇਹਦੇ ਆਪਣੇ ਐਕਟ ਕਰਕੇ। ਕਿਉਂਕਿ ਲੋਕਾਂ ਨੂੰ ਇਹਦੇ ਇਤਿਹਾਸਾਂ ਸੀ, ਇੰਨੀ ਪਾਵਰ ਮੇਰਾ ਖਿਆਲ ਆ ਇਤਿਹਾਸ ਵਿੱਚ ਕਿਸੇ ਬੰਦੇ ਨੂੰ ਨਹੀਂ ਮਿਲੀ ਜਿੰਨੀ ਇਸ ਬੰਦੇ ਨੂੰ ਮਿਲੀ ਹੈ। ਜੇ ਉਹ ਡਿਲੀਵਰ ਕਰਨਾ ਚਾਹੁੰਦਾ ਤਾਂ ਸ਼ਾਇਦ ਹੋਰ ਕੋਈ ਪਾਰਟੀ ਹੋਣ 'ਚ ਰਹਿੰਦੀ ਨਾ। ਕਿਉਂਕਿ ਅਕਾਲ ਤਖ਼ਤ ਦਾ ਜਥੇਦਾਰ ਵੀ ਇਹਦਾ ਤਾਬੇਦਾਰ ਹੈ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਇਹਦਾ ਤਾਬੇਦਾਰ ਆ, ਅਕਾਲੀ ਦਲ ਦਾ ਪ੍ਰਧਾਨ ਆਪਣਾ ਮੁੰਡਾ ਹੈ, ਆਪ ਮੁੱਖ ਮੰਤਰੀ ਆ, ਡਿਪਟੀ ਮੁੱਖ ਮੰਤਰੀ ਆ, ਸਾਰੇ ਵਜ਼ੀਰ ਇਹਦੇ ਵਿੱਚ ਆ। ਇਹਦੀ ਪਾਰਟੀ ਦੇ ਵਿੱਚ ਕੋਈ ਬੰਦਾ ਇਹਦੇ ਕੱਦ ਦਾ ਹੈ ਨਹੀਂ ਜਿਹੜਾ ਇਹਨੂੰ ਕਰੈਕਟ ਕਰ ਸਕੇ ਜਾਂ ਇਹਨੂੰ ਕਹਿ ਸਕੇ ਵੀ ਤੁਸੀਂ ਗਲਤ ਕਰ ਰਹੇ ਹੋ। ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਦੇ ਵਿੱਚ। ਇਹਨਾਂ ਹਾਲਾਤਾਂ ਦੇ ਵਿੱਚ ਜੇ ਅੱਛਾ ਡਿਲੀਵਰ ਕਰਨਾ ਚਾਹੁੰਦਾ ਤਾਂ ਕਰ ਸਕਦਾ ਸੀ, ਪਰ ਉਹਦੀ ਜ਼ਿੰਦਗੀ ਦਾ ਮਨੋਰਥ ਮੈਂ ਸਮਝਦਾ ਪੈਸਾ ਬਣ ਗਿਆ। ਉਹ ਤੇ ਉਹਦੀ ਟੀਮ ਸਾਰੀ ਜਿਹੜੀ ਆ ਉਹ ਅਮੀਰ ਬਣਨ ਦੇ ਚੱਕਰ 'ਚ ਆ ਗਈ। ਉਹ ਸਮਝਿਆ ਕਿ ਪੈਸੇ ਨਾਲ ਹੀ ਪੋਲਿਟਿਕਸ ਜਿਹੜੀ ਚਲਾਈ ਜਾ ਸਕਦੀ ਹੈ। ਇਹ ਉਹਦੀ ਗਲਤ ਫਹਿਮੀ ਹੈ। ਜੀ ਤੇ ਵੀਰ ਜੀ, ਤੁਸੀਂ ਗੱਲ ਜਿਸ ਤਰ੍ਹਾਂ ਕੀਤੀ ਕਿ ਪਰਿਵਾਰ ਦੀ ਕਮਜ਼ੋਰੀ ਹੈ, ਐਨ ਲਈ ਕਾਫੀ ਲੋਕਾਂ ਨੇ ਤਾਂ ਆਸ ਸੀਗੀ, ਪਰ ਜਿਸ ਤਰ੍ਹਾਂ ਉਹ ਤਾਂ ਆਸਾਂ ਤੇ ਖੜਾ ਨਹੀਂ ਹੋਇਆ ਚੰਗੀ ਤਰ੍ਹਾਂ। ਕਾਫੀ ਲੋਕਾਂ ਨੂੰ ਡ੍ਰੀਮ ਸੀ ਕਿ ਅਕਾਲੀਆਂ ਦੀ ਪਾਰਟੀ ਹੋਏਗੀ ਤਾਂ ਹੋਏਗਾ, ਉਹ ਹੋਏਗਾ, ਪਰ ਕੁਛ ਨਹੀਂ ਹੋਇਆ। ਪਰ ਜਿਸ ਤਰ੍ਹਾਂ ਪੰਜਾਬ ਦੇ ਲੋਕ ਹੁਣ ਬਾਦਲ ਤੋਂ ਬਹੁਤ ਜ਼ਿਆਦਾ ਦੁਖੀ ਨੇ, ਨਾ ਉਹ ਬਾਦਲ ਦੀ ਪਾਰਟੀ ਵੱਲ ਜਾਣਾ ਚਾਹੁੰਦੇ, ਨਾ ਕਾਂਗਰਸ ਪਾਰਟੀ ਵੱਲ ਜਾਣਾ ਚਾਹੁੰਦੇ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਕਿਉਂਕਿ ਤੁਸੀਂ ਪੰਜਾਬ ਦੇ ਕਨਵੀਨਰ ਹੋ, ਕਿ ਤੁਹਾਡੀ ਪਾਰਟੀ ਜੋ ਤੁਸੀਂ ਆਹ ਕਾਨਫਰੰਸ ਕੀਤੀ ਹੈ ਜਾਂ ਮੀਟਿੰਗ ਕੀਤੀ ਹੈ ਜਾਂ ਸਮਾਗਮ ਕੀਤਾ, ਇਸ ਵਿੱਚ ਲੋਕ ਕਾਫੀ ਤੁਹਾਡਾ ਸਾਥ ਦੇ ਰਹੇ ਨੇ। ਪਰ ਮੈਂ ਤੁਹਾਨੂੰ ਜਾਣਨਾ ਚਾਹਾਂਗੀ, ਤੁਸੀਂ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ ਕੀ ਬਦਲ ਲੈ ਕੇ ਆਓਗੇ? ਤੁਸੀਂ ਕੀ ਬਦਲਾਅ ਲੈ ਕੇ ਆਓਗੇ? ਦੇਖੋ ਭੈਣ ਜੀ, ਬਦਲਦਾ ਇਹ ਹੈ ਵੀ ਅਸੀਂ ਪਹਿਲੀ ਗੱਲ ਤਾਂ ਲੋਕਾਂ ਨੂੰ ਲੀਡਰਾਂ ਤੇ ਵਿਸ਼ਵਾਸ ਨਹੀਂ ਰਿਹਾ, ਤਾਂ ਹੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ। ਆਮ ਆਦਮੀ ਪਾਰਟੀ ਨੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਦਿੱਲੀ ਦੇ ਵਿੱਚ। ਪੰਜਾਬ ਦੇ ਵਿੱਚ ਲੋਕਾਂ ਨੇ ਜਿਹੜੀਆਂ 4 ਸੀਟਾਂ ਜਿਤਾਈਆਂ ਸੀ ਜਾਂ ਬਾਕੀ 3-4 ਸੀਟਾਂ ਬਹੁਤ ਨੈਰੋ ਮਾਰਜਨ ਤੇ ਅਸੀਂ ਪਾਰਲੀਮੈਂਟ 'ਚ ਹਾਰੇ ਸੀਗੇ,
ਉਦੋਂ ਤੱਕ ਤਾਂ ਲੋਕਾਂ ਨੂੰ ਇਹ ਸਮਝ ਆਉਂਦੀ ਸੀ ਕਿ ਲੋਕ ਕਾਂਗਰਸ ਤੇ ਬਾਦਲ ਤੋਂ ਤੰਗ ਸੀ। ਹਾਂਜੀ, ਸਾਡਾ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਕੇਜਰੀਵਾਲ ਦੀ ਜਿਹੜੀ 49 ਦਿਨ ਦੀ ਸਰਕਾਰ ਦੇਖੀ ਸੀ, ਉਹਦੇ ਪ੍ਰਭਾਵ ਥੱਲੇ ਲੋਕਾਂ ਨੇ ਪੰਜਾਬ 'ਚ ਵੋਟਾਂ ਪਾਈਆਂ। ਪੰਜਾਬ ਦੇ ਲੋਕ ਚੇਂਜ ਚਾਹੁੰਦੇ ਸੀ, ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਚੇਂਜ ਵਾਸਤੇ ਮਨ ਬਣਾਈ ਬੈਠੇ ਸੀ। ਜਦੋਂ ਵੀ ਲੋਕਾਂ ਨੂੰ ਮੌਕਾ ਮਿਲਦਾ ਸੀ ਲੋਕਾਂ ਨੇ ਅਵੇਲ ਕੀਤਾ। ਸਿਮਰਜੀਤ ਮਾਨ ਦੇ ਰੂਪ 'ਚ ਵੀ ਲੋਕਾਂ ਨੇ ਮੌਕਾ ਅਵੇਲ ਕੀਤਾ ਸੀ। ਜੇ ਉਹ ਗੁੱਡ ਡਿਲੀਵਰ ਨਹੀਂ ਕਰ ਸਕੇ, ਲੋਕਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰ ਸਕੇ, ਤੇ ਲੋਕ ਮਾਯੂਸ ਹੋ ਕੇ ਵਾਪਸ ਚਲੇ ਜਾਂਦੇ ਆ। ਪਰ ਲੋਕ ਬਹੁਤ ਦੇਰ ਤੋਂ ਚਾਹੁੰਦੇ ਸੀਗੇ ਕਿ ਪੁਰਾਣੇ ਸਿਸਟਮ ਤੋਂ ਲੋਕਾਂ ਦੀ ਜਾਨ ਛੁੱਟੇ। ਜਦੋਂ ਲੋਕਾਂ ਨੂੰ ਮੌਕਾ ਮਿਲਿਆ ਲੋਕਾਂ ਨੇ ਅਵੇਲ ਕੀਤਾ ਔਰ ਲੋਕ ਇਸ ਪਾਰਟੀ ਦੇ ਨਾਲ ਜੁੜੇ ਆ। ਜਦੋਂ ਦਿੱਲੀ ਦੇ ਵਿੱਚ ਦੁਬਾਰਾ ਹੁਣ ਇਹਨਾਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਆਪਣੀ, ਉਹਦੇ ਤੋਂ ਲੋਕਾਂ ਨੂੰ ਇੱਕ ਆਸ ਬੱਝ ਗਈ ਆ ਕਿ ਇਹ ਪਾਰਟੀ ਜਿਹੜੀ ਆ ਵੀ ਸਕਦੀ ਆ ਤੇ ਇਹ ਪਾਰਟੀ ਰਾਜ ਵੀ ਕਰ ਸਕਦੀ ਆ ਤੇ ਚੰਗੇ ਕੰਮ ਵੀ ਕਰ ਸਕਦੀ ਆ। ਦਿੱਲੀ ਦੇ ਵਿੱਚ ਜੋ ਕੇਜਰੀਵਾਲ ਨੇ ਕੰਮ ਕੀਤੇ ਆ ਹੁਣ ਪਿਛਲੇ 4 ਮਹੀਨਿਆਂ ਦੇ ਵਿੱਚ, ਉਹਦਾ ਪੰਜਾਬ ਤੇ ਬਹੁਤ ਗਹਿਰਾ ਅਸਰ ਹੋਇਆ। ਉਹ ਸਾਨੂੰ ਪੂਰਨ ਆਸ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਅਪਣਾਉਣਗੇ। ਤੁਸੀਂ ਜਿੱਥੋਂ ਤੱਕ ਕੰਮਾਂ ਦਾ ਪੁੱਛਿਆ, ਕੰਮ ਅਸੀਂ ਜਿਹੜੇ ਵੀ ਲੋਕ ਇਸਦੇ ਕੰਮ, ਕਿਉਂਕਿ ਮੈਨੀਫੈਸਟੋ ਤੇ ਹਾਲੇ ਕੁਝ ਦੇਰ ਬਾਅਦ ਹੀ ਅਸੀਂ ਅਨਾਉਂਸ ਕਰਾਂਗੇ, ਮੈਨੀਫੈਸਟੋ 'ਚ ਸਾਰੀਆਂ ਗੱਲਾਂ ਦੱਸ ਸਕਦੇ ਹਾਂ। ਸਾਡੇ ਵਾਸਤੇ ਪ੍ਰਾਇਓਰਟੀ ਆ ਨਸ਼ੇ ਬੰਦ ਕਰਨਾ। ਸਾਡੀ ਜਵਾਨੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ ਇਹਦੇ ਵਿੱਚ ਸਰਕਾਰ ਨੇ ਫਸਾਈ ਹੋਈ ਹੈ ਤੇ ਯੂਥ, ਜਿਸ ਕੌਮ ਦਾ, ਜਿਸ ਸੂਬੇ ਦਾ ਯੂਥ ਡੈਮੇਜ ਹੋ ਜਾਂਦਾ, ਉਹਦਾ ਮੈਂ ਸਮਝਦਾ ਉਹਦਾ ਕੋਈ ਭਵਿੱਖ ਨਹੀਂ ਰਹਿ ਜਾਂਦਾ। ਆਸਾਂ ਨਸ਼ੇ ਬੰਦ ਕਰਾਉਣੇ ਆ ਹੋਣਗੇ, ਵਿਲ ਚਾਹੀਦੀ ਆ। ਜੇ ਮੈਂ ਸਮਝਦਾ ਕਿ ਲੀਡਰ ਆਪ ਇਮਾਨਦਾਰ ਹੋਵੇ, ਉਹਨੂੰ ਧੀਆਂ ਪੁੱਤਰਾਂ ਦੇ ਮੋਹ 'ਚ ਜਾਂ ਪਰਿਵਾਰਾਂ ਦੇ ਮੋਹ 'ਚ ਜਾਤ ਵਾਸਤੇ ਨਾ ਤੁਰੇ, ਤਾਂ ਫਿਰ ਕੋਈ ਕੰਮ ਵੀ ਇਹੋ ਜਿਹਾ ਨਹੀਂਗਾ ਜਿਹੜਾ ਇੰਪੋਸੀਬਲ ਆ। ਕਰਪਸ਼ਨ ਹੈ, ਗੁੰਡਾਗਰਦੀ ਆ, ਜਿਹੜਾ ਪੰਜਾਬ 'ਚ ਕਦੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਲੋਕ ਆ, ਤੇ ਅੱਜ ਪੰਜਾਬ ਦੇ ਹਾਲਾਤ ਇਹ ਹੈ ਕਿ ਕੋਈ ਧੀ ਭੈਣ ਸਾਡੀ ਦਿਨੇ ਕੱਲੀ ਤੇ ਕੱਲੀ ਜਾ ਨਹੀਂ ਸਕਦੀ। ਕੋਈ ਬੰਦਾ ਕੋਈ ਚੀਜ਼ ਕੈਰੀ ਨਹੀਂ ਕਰ ਸਕਦਾ। ਕੋਈ ਆਪਣੇ ਬੈਂਕ 'ਚੋਂ ਕੋਈ ਪੈਨਸ਼ਨ ਲੈਣ ਜਾਂਦਾ ਤੇ ਉਹ ਮਗਰ ਲੱਗ ਜਾਂਦੇ ਖੋਣ ਵਾਲੇ। ਜੇ ਧੀ ਭੈਣ ਨੇ ਪਰਸ ਫੜਿਆ ਹੁੰਦਾ, ਪਰਸ ਦੇ ਵਿੱਚ ਪਤਾ ਨਹੀਂ ਕੁਛ ਹੋਏ ਜਾਂ ਨਾ ਹੋਏ, ਉਹ ਖੋਹ ਲੈਂਦੇ ਆ। ਇਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਬਣਿਆ ਹੋਇਆ ਸਾਰਾ ਅਸੀਂ ਸਮਾਪਤ ਕਰਨਾ। ਸਾਡਾ ਕਿਸਾਨ ਖੁਦਕਸ਼ੀਆਂ ਕਰ ਰਿਹਾ, ਸਾਡੀ ਇੰਡਸਟਰੀ ਇੱਥੋਂ ਮਾਈਗ੍ਰੇਟ ਹੋ ਗਈ ਆ। ਕੋਈ ਬੰਦਾ ਇੱਥੇ ਇਨਵੈਸਟਮੈਂਟ ਕਰਕੇ ਰਾਜੀ ਨਹੀਂ ਹੈ। ਬੱਚੇ ਸਾਡੇ ਪੜ੍ਹ ਲਿਖ ਕੇ ਉਹਨਾਂ ਨੂੰ ਆਪਣਾ ਫਿਊਚਰ ਨਜ਼ਰ ਨਹੀਂ ਆਉਂਦਾ ਤੇ ਉਹ ਫਰਸਟ੍ਰੇਸ਼ਨ 'ਚ ਕੋਈ ਨਸ਼ਾ ਤੇ ਲੱਗ ਜਾਂਦਾ। ਤੇ ਜਿਹੜਾ ਕੋਈ ਅਕਲ ਵਾਲਾ ਹੁੰਦਾ ਉਹ ਆਪਣੇ ਪੇਰੈਂਟਸ ਨੂੰ ਫੋਰਸ ਕਰਦਾ ਕਿ ਮੈਨੂੰ ਬਾਹਰ ਭੇਜ ਦਿਓ, ਮੇਰਾ ਇੱਥੇ ਕੋਈ ਫਿਊਚਰ ਨਹੀਂ। ਇਹ ਸਾਰੀਆਂ ਚੀਜ਼ਾਂ ਸਾਡੇ ਜ਼ਿਹਨ ਦੇ ਵਿੱਚ ਉਹ ਸਾਰੀਆਂ ਕਰਨੀਆਂ ਨੇ। ਸਾਨੂੰ ਵੀ ਪਤਾ ਕਿ ਜੇ ਅਸਲਾ ਲੋਕਾਂ ਨੇ ਕੰਮ ਨਾ ਕੀਤੇ ਤੇ ਜਿਸ ਤਰ੍ਹਾਂ ਅੱਜ ਇਰਰੈਲੇਵੈਂਟ ਹੋ ਗਏ ਆ ਪੋਲੀਟੀਸ਼ੀਅਨ, ਕਿਉਂਕਿ ਕੋਈ ਸਮਾਂ ਸੀ ਲੋਕ ਪੋਲੀਟੀਸ਼ੀਅਨ ਦੇਖ ਕੇ ਉਹਦੀ ਇੱਜ਼ਤ ਕਰਦੇ ਸੀ। ਅੱਜ ਦੂਰੋਂ ਦੇਖ ਕੇ ਕਹਿੰਦੇ ਆ ਵੀ ਉਹ ਚੋਰ ਆਇਆ। ਮੂੰਹ ਤੇ ਲੋਕ ਨਹੀਂ ਕਹਿੰਦੇ ਪਰ ਜ਼ਰੂਰ ਪਿੱਠ ਪਿੱਛੇ ਜ਼ਰੂਰ ਕਹਿੰਦੇ ਆ। ਅਸੀਂ ਨਹੀਂ ਚਾਹੁੰਦੇ ਕਿ ਅਸੀਂ ਵੀ ਇਸ ਸਿਸਟਮ ਦੇ ਵਿੱਚ ਫਸੀਏ। ਅਸੀਂ ਮਨ ਕਰਕੇ ਦਿਆਨਤਦਾਰੀ ਦੇ ਨਾਲ ਪੰਜਾਬ ਬਾਰੇ ਸੁਹਿਰਦਾ ਔਰ ਇਹ ਸਾਰੀਆਂ ਅਲਾਮਤਾਂ ਪੰਜਾਬ ਦੇ ਗਲੋਂ ਲਾਵਾਂਗੇ। ਉਹਦੇ ਲਈ ਵਿਲ ਚਾਹੀਦੀ ਆ ਔਰ ਉਹ ਆਪਣੇ 'ਚ ਹੈ ਸਾਰਿਆਂ 'ਚ। ਜੀ ਬਿਲਕੁਲ ਜੀ। ਆਪਣੇ ਲੀਡਰ ਨੇ ਜੋ ਦਿੱਲੀ ਦੇ ਵਿੱਚ ਕਰਕੇ ਦੱਸਿਆ ਉਹਦਾ ਅੱਛਾ ਲੋਕਾਂ ਨੇ ਪ੍ਰਭਾਵ ਪਿਆ। ਐਜੂਕੇਸ਼ਨ ਨੂੰ ਉਹਨੇ ਪ੍ਰਮੋਟ ਕੀਤਾ, ਹੈਲਥ ਸਿਸਟਮ ਨੂੰ ਪ੍ਰਮੋਟ ਕੀਤਾ, ਸਿਕਿਉਰਿਟੀ ਬੀਬੀਆਂ ਭੈਣਾਂ ਦੀ ਦੇ ਵਾਸਤੇ ਉਹਨਾਂ ਨੇ ਯਤਨ ਕੀਤਾ। ਜਿੱਥੇ ਜਿੱਥੇ ਗਰੀਬ ਬੈਠੇ ਸੀ ਉਹਨਾਂ ਦੀਆਂ ਝੁੱਗੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਉਹਨਾਂ ਦੇ ਨਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਕਿਸਾਨ ਨੂੰ ਉਹਨਾਂ ਨੇ 20,000 ਰੁਪਇਆ ਏਕੜ ਦਾ ਖਰਾਬਾ ਦਿੱਤਾ, ਜਵਾਨ ਨੂੰ 1 ਕਰੋੜ ਰੁਪਇਆ ਦਿੱਤਾ। ਜਿਹੜੀਆਂ ਵੀ ਗੱਲਾਂ ਲੋਕ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ ਉੱਥੇ ਕੀਤੀਆਂ ਨੇ ਬੜੀ ਦਲੇਰੀ ਨਾਲ। ਹਾਲੀ ਉਹਨਾਂ ਕੋਲ ਨਾ ਪੁਲਿਸ ਆ ਤੇ ਨਾ ਉਹਨਾਂ ਕੋਲ ਲੈਂਡ ਆ। ਦੋਵਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਨੇ ਅੱਛੇ ਕੰਮ ਕੀਤੇ। ਮੋਦੀ ਹੁਣੀ ਸਾਰਾ ਦਿਨ ਉਹਨਾਂ ਦੇ ਅਗੇਂਸਟ ਪਲੈਨਿੰਗ ਕਰਦੇ ਰਹਿੰਦੇ, ਉਹਨਾਂ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਪਰ ਇਹਦੇ ਬਾਵਜੂਦ ਵੀ ਉਹਨਾਂ ਨੇ ਅੱਛਾ ਸਰਵਾਈਵ ਕੀਤਾ ਔਰ ਲੋਕਾਂ ਦੀ ਸਿੰਪਥੀ ਵਿਨ ਓਵਰ ਕੀਤੀ ਹੈ। ਉਹਦਾ ਅਸਰ ਪੰਜਾਬ ਤੇ ਵੀ ਹੈਗਾ। ਲੋਕਾਂ ਨੂੰ ਅਸੀਂ ਨਿਰਾਸ਼ ਨਹੀਂ ਕਰਾਂਗੇ। ਲੋਕਾਂ ਦੀਆਂ ਬੜੀਆਂ ਹਾਈ ਹੋਪਸ ਨੇ। ਸਾਨੂੰ ਪਤਾ ਇਹਦੇ ਤੋਂ ਬਾਅਦ ਲੋਕਾਂ ਨੇ ਕਦੀ ਕਿਸੇ ਪੋਲੀਟੀਕਲ ਬੰਦੇ ਤੇ ਜਾਂ ਪੋਲੀਟੀਕਲ ਪਾਰਟੀ ਤੇ ਮੁੜ ਵਿਸ਼ਵਾਸ ਨਹੀਂ ਕਰਨਾ। ਇਹ ਸਾਡੀਆਂ ਸਾਰੇ ਜ਼ਿਹਨ ਦੇ ਵਿੱਚ ਸਾਰੀਆਂ ਗੱਲਾਂ ਔਰ ਅਸੀਂ ਪੂਰੇ ਤੇ ਖਰੇ ਉਤਰਨਾ। ਜੀ ਬਿਲਕੁਲ ਜੀ। ਤੇ ਵੀਰ ਜੀ ਹੁਣ ਅਸੀਂ ਇੱਕ ਕੰਟਰੋਵਰਸ਼ੀਅਲ ਇਸ਼ੂ ਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਵਿੱਚ ਇੱਕ ਖਬਰ ਆਈ ਸੀ ਕਿ ਤੁਹਾਡੇ ਕੈਨੇਡਾ ਦੌਰੇ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦੇ ਬਾਰੇ ਤੁਸੀਂ ਕੁਝ ਬੋਲਿਆ ਸੀਗਾ ਕਿ ਆਪਣਾ ਅਪਮਾਨਜਨਕ ਸ਼ਬਦ ਬੋਲੇ ਸੀ, ਉਹ ਕਹੇ ਸੀਗੇ। ਇਸ ਵਿੱਚ ਕਿੰਨੀ ਕੁ ਸੱਚਾਈ ਹੈ ਇਸ ਬਾਰੇ ਵਿੱਚ ਚਾਹਾਂਗੇ ਤੁਹਾਡੇ ਕੋਲ। ਵੀਰਾਂ ਨੂੰ ਇਹ ਵੀ ਨਹੀਂ ਪਤਾ ਜੀ ਬਈ ਆਪਣਾ ਹਮਦਰਦ ਕਹਾਉਣਾ ਤੇ ਆਪਣਾ ਵਿਰੋਧੀ
ਵੀ ਕੌਣ ਆ, ਜਾਂ ਤਾਂ ਪਤਾ ਨਹੀਂ ਗਾ ਤੇ ਜਾਂ ਜਾਣਬੁੱਝ ਕੇ ਕੋਈ ਕਿਸੇ ਦੇ ਹੱਥਾਂ 'ਚ ਖੇਡਿਆ ਜਾ ਰਿਹਾ। ਮੈਂ ਇਹ ਸਿਸਟਮ ਚੱਲਦਿਆਂ ਮੇਰਾ ਖਿਆਲ ਆ ਹੁਣ 1984 ਤੋਂ ਪਹਿਲਾਂ ਦੀਆਂ ਸਾਰੀਆਂ ਗੱਲਾਂ ਨੇ ਜਿਹੜੀਆਂ ਕਿੰਨਾ ਟਾਈਮ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਇਸ ਚੀਜ਼ ਬਾਰੇ ਮੈਂ ਬਹੁਤ ਵਾਰੀ ਸਪਸ਼ਟੀਕਰਨ ਟਕਸਾਲ ਵਾਲਿਆਂ ਨੂੰ ਦੇ ਚੁੱਕਾ। ਮੇਰਾ ਉਹਨਾਂ ਨਾਲ ਬੜਾ ਅੱਛਾ ਰੈਬਟ ਆ, ਸੰਤਾਂ ਦੇ ਪਰਿਵਾਰ ਨਾਲ ਮੇਰਾ ਬਹੁਤ ਅੱਛਾ ਸੰਬੰਧ ਹੈ, ਉਹਨਾਂ ਦੇ ਬਾਪ ਨਾਲ, ਉਹਨਾਂ ਦੇ ਭਾਈ ਨਾਲ ਕੋਈ ਇਸ਼ੂ ਨਹੀਂ ਸੀਗਾ। ਮੈਂ ਕਦੀ ਵੀ ਇੱਕ ਲਫ਼ਜ਼ ਵੀ ਉਹਨਾਂ ਦੇ ਅਗੇਂਸਟ ਅਪਮਾਨਜਨਕ ਨਹੀਂ ਬੋਲਿਆ। ਬੰਦਾ ਕੋਈ ਇਹੋ ਜਿਹਾ ਪੇਪਰ ਕੱਢ ਦੇਣ ਜਾਂ ਕੋਈ ਇਹੋ ਜਿਹੀ ਕੋਈ ਕੈਸਟ ਕੱਢ ਦੇਣ ਜਿਹਦੇ 'ਚ ਮੈਂ ਸੰਤਾਂ ਦੇ ਮਤਲਬ ਕੋਈ ਇੱਕ ਲਫ਼ਜ਼ ਵੀ ਕਿਹਾ ਹੋਏ ਤੇ ਮੈਂ ਉਸ ਵੇਲੇ ਸਿਆਸਤ ਛੱਡ ਦੇਵਾਂਗਾ। ਮਤਲਬ ਇਹੋ ਜਿਹੀ ਕਦੀ ਗੱਲ ਹੋਈ ਨਹੀਂ, ਕਿਉਂਕਿ ਇਹ ਗੱਲਾਂ ਸਾਡੇ ਪੋਲੀਟੀਕਲ ਵਿਰੋਧੀ ਸਮੇਂ ਤੇ ਬਣਾਉਂਦੇ ਆ। ਜਦੋਂ ਦੇਖਦੇ ਆ ਵੀ ਇਹ ਬੰਦਾ ਲੋਕਾਂ 'ਚ ਪਾਪੂਲਰ ਆ ਜਾਂ ਲੋਕਾਂ 'ਚ ਅੱਗੇ ਆ ਰਿਹਾ, ਉਹ ਇਹੋ ਜਿਹੀਆਂ ਗੱਲਾਂ ਉਸ ਵੇਲੇ ਕਰਦੇ ਨੇ। ਮੈਂ ਸਮਝਦਾ ਕਿ ਇਹਦੇ ਪਿੱਛੇ ਬਾਦਲਾਂ ਦੀ ਵੀ ਸ਼ਰਾਰਤ ਹੋ ਸਕਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਉਹਨਾਂ ਨੂੰ ਅੰਡਰਸਟੈਂਡ ਕਰਨਾ, ਦੋਵਾਂ ਪਾਰਟੀਆਂ ਨੂੰ ਸਮਝਣਾ ਕਿ ਇਹ ਕੀ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਪਾਰਟੀ ਨੂੰ ਡੈਮੇਜ ਕਰਨ ਵਾਸਤੇ। ਸੋ ਸਾਡੇ ਭਰਾਵਾਂ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਮੈਂ ਸਾਰੀਆਂ ਆਪਣੇ ਟੈਲੀਫੋਨ ਤੇ ਸਾਰੀਆਂ ਗੱਲਾਂ ਨਹੀਂ ਦੱਸ ਸਕਦਾ। ਮੈਨੂੰ ਇੱਥੇ ਕਦੀ ਆਉਣ ਦਾ ਮੌਕਾ ਮਿਲਿਆ ਤੇ ਮੈਂ ਜ਼ਰੂਰ ਆਉਣਾ ਸੀਗਾ, ਕਿਉਂਕਿ ਮੈਨੂੰ ਮੇਰਾ ਹਾਲੀ ਜਿਹੜਾ ਹੈ ਵੀਜ਼ਾ ਉਹ ਮੈਨੂੰ ਨਹੀਂ ਮਿਲਿਆ। ਜਦੋਂ ਮੈਨੂੰ ਵੀਜ਼ਾ ਮਿਲੇਗਾ ਮੈਂ ਆਵਾਂਗਾ। ਮੈਂ ਆਪਣੇ ਭਰਾਵਾਂ ਨੂੰ ਕਹਾਂਗਾ ਵੀ ਮੇਰੇ ਨਾਲ ਆਣ ਕੇ ਕੁਐਸਚਨ ਕਰੋ, ਕਿਸੇ ਦੇ ਕਹਿਣ ਤੇ ਬੋਲੀ ਨਾ ਬੋਲੋ, ਕਿਸੇ ਦੇ ਕਹਿਣ ਤੇ ਪਾਰਟੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਨਾ ਕਰੋ। ਮੈਨੂੰ ਜਿਹੜੀਆਂ ਮਰਜ਼ੀ ਗੱਲਾਂ ਪੁੱਛੋ, ਜੇ ਮੈਂ ਤੁਹਾਡੀ ਤਸੱਲੀ ਨਾ ਕਰ ਸਕਿਆ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਕਿਉਂਕਿ ਵੀਰ ਜੀ ਇਹ ਕੁਐਸਚਨ ਤੁਹਾਨੂੰ ਅਸੀਂ ਪੁੱਛ ਰਹੇ ਕਿਉਂਕਿ ਫੇਸਬੁੱਕ ਤੇ ਸਾਨੂੰ ਆਉਂਦੇ ਨੇ ਤਾਂ ਹੀ ਤੁਹਾਨੂੰ ਅਸੀਂ ਦਰਸ਼ਕਾਂ ਦੇ ਰੂਬਰੂ ਕਰਵਾਏ ਤਾਂ ਕਿ ਜਿਹੜੀ ਸੱਚਾਈ ਹੈ ਉਹਨੂੰ ਸਾਹਮਣੇ ਲੈ ਕੇ ਆਇਆ ਜਾਵੇ। ਇਟਸ ਨਾਟ ਲਾਈਕ ਵੀ ਆਰ ਟਰਾਈਂਗ ਟੂ ਸਪੋਰਟ ਔਰ ਗੋਇੰਗ ਅਗੇਂਸਟ ਐਨੀ ਪਾਰਟੀ, ਪਰ ਜਿਹੜੀ ਸੱਚਾਈ ਹੈ ਉਹਨਾਂ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਜਾਵੇ ਤਾਂ ਕਿ ਲੋਕ ਹੋਰ ਵੀ ਜਾਗਰੂਕ ਹੋਣ। ਥੈਂਕ ਯੂ ਸੋ ਮਚ ਕਿ ਤੁਸੀਂ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਐਂਡ ਵੀਰ ਜੀ ਹੁਣ ਅਸੀਂ ਅਗਲੇ ਕੁਐਸਚਨਸ ਵੱਲ ਜਾਂਦੇ ਹਾਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਸ਼ਿਕਾਗੋ ਵਿਖੇ ਵੀ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਜਿਹੜਾ ਸਨ ਇਨ ਲਾ ਨੇ ਸਰਦਾਰ ਸਤਵਿੰਦਰ ਸਿੰਘ ਭੋਲਾ ਜੀ ਨੂੰ ਕਿਸੇ ਨੇ ਚਾਕੂ ਮਾਰ ਕੇ ਮਾਰ ਦਿੱਤਾ ਸੀ। ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਭੈਣ ਜੀ, ਅਸੀਂ ਵੀ ਕੱਲ ਟੀਵੀ 'ਚ ਇੱਥੇ ਵੀ ਦੇਖਿਆ। ਪਹਿਲੀ ਗੱਲ ਤਾਂ ਦੁਖਦਾਈ ਹੈ ਕਿ ਬਾਪੂ ਸੂਰਤ ਸਿੰਘ ਇੱਕ ਚੰਗੇ ਕਾਜ਼ ਵਾਸਤੇ ਜਦੋਜਹਿਦ ਕਰ ਰਿਹਾ ਸੀ ਤੇ ਉਹਨਾਂ ਨੂੰ ਇਹਦੇ ਨਾਲ ਉਹਨਾਂ ਦੇ ਸਨ ਲਾ ਕੇ ਜਾਣ ਨਾਲ ਬੜੀ ਵੱਡੀ ਤਕਲੀਫ ਹੋਈ ਹੈ, ਬਹੁਤ ਦੁੱਖ ਹੋਇਆ। ਉਹਨਾਂ ਨੂੰ ਸਗੋਂ ਸਾਨੂੰ ਇਸ ਇਸ਼ੂ ਤੇ ਸਪੋਰਟ ਕਰਨਾ ਚਾਹੀਦਾ ਸੀ। ਪਤਾ ਨਹੀਂ ਹੁਣ ਬਾਕੀ ਡਿਟੇਲ ਜਿਹੜੀ ਹੈ ਬਾਹਰ ਬੈਠੇ ਉਹਦੇ ਤੇ ਮੈਂ ਕੋਈ ਕਮੈਂਟਸ ਨਹੀਂ ਕਰ ਸਕਦਾ ਕਿ ਕੀ ਹੋਇਆ ਜਾਂ ਕੀ ਨਹੀਂ ਹੋਇਆ। ਬਾਪੂ ਜੀ ਨੇ ਤੇ ਸੂਰਤ ਸਿੰਘ ਹੋਣਾ ਤੇ ਇਕੱਲੇ ਹੀ ਕਮੈਂਟਸ ਕੀਤੇ ਆ ਤੇ ਸਰਕਾਰ ਦੇ ਕੁਝ ਬੰਦੇ ਆਣ ਕੇ ਮੈਨੂੰ ਆਏ ਸੀਗੇ, ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਵਰਤ ਛੱਡ ਦਿਓ, ਨਹੀਂ ਤੇ ਬੜੇ ਭਿਆਨਕ ਨਤੀਜੇ ਨਿਕਲਣਗੇ। ਜੇ ਇਹੋ ਜਿਹੀ ਗੱਲ ਆ ਤਾਂ ਫਿਰ ਤਾਂ ਮੈਂ ਸਮਝਦਾ ਕਿ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਬਹੁਤ ਖਤਰਨਾਕ ਖੇਡ ਖੇਡੀ ਜਾ ਸਕਦੀ ਹੈ। ਕਿਉਂਕਿ ਜਿਸ ਤਰ੍ਹਾਂ ਮੈਂ ਜਾਣਦਾ ਇਹਨਾਂ ਨੂੰ ਵੀ ਚੰਗੀ ਤਰ੍ਹਾਂ, ਕਿਉਂਕਿ ਇਹਨਾਂ ਨੇ ਸਾਰਾ ਕੁਝ ਪੋਲੀਟਿਕਸ ਤੋਂ ਬਣਾਇਆ। ਪੋਲੀਟਿਕਸ ਇਹਨਾਂ ਦਾ ਪ੍ਰੋਫੈਸ਼ਨ ਆ ਲੀਡਰਾਂ ਦਾ। ਤਾਂ ਇਹ ਸਮਝਿਆ ਕਿ ਜੇ ਇਹਨਾਂ ਦੀ ਨਈਆ ਡੁੱਬਦੀ ਹੋਈ ਤਾਂ ਇਹਨਾਂ ਦੀ ਲੰਕਾ ਸੜਦੀ ਹੋਈ ਤੇ ਇਹ ਕੁਛ ਵੀ ਕਰ ਸਕਦੇ ਆ ਪੰਜਾਬ ਦੇ ਹਾਲਾਤ ਵਿੱਚ ਗੜਬੜ ਕਰਾਉਣ ਲਈ। ਇੱਕ ਅੱਧੇ ਆਪਣੇ ਬੰਦੇ ਦੀ ਵੀ ਬਲੀ ਦੇ ਸਕਦਾ, ਨਾਲ ਬੱਚਾ ਦੂਜੇ ਜਿਹੜੇ ਮੈਟਰ ਕਰਦੇ ਹੋਣਗੇ ਉਹਨਾਂ ਦੀ ਵੀ ਹੋ ਸਕਦੀ ਹੈ। ਸੋ ਇਸ ਤੋਂ ਬਹੁਤ ਬਚਣ ਦੀ ਲੋੜ ਹੈ ਔਰ ਸਾਰੀਆਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਚਾਹੀਦਾ ਵੀ ਇਹ ਗੰਦੀ ਖੇਡ ਤੋਂ ਬਚੇ, ਨਹੀਂ ਤਾਂ ਬੜੇ ਇਹਦੇ ਭਿਆਨਕ ਰਿਜ਼ਲਟ ਨਿਕਲਣਗੇ। ਪੰਜਾਬ ਇਸ ਵੇਲੇ ਕੋਈ ਐਸੀ ਸਥਿਤੀ 'ਚ ਨਹੀਂ ਹੈ, ਕਿਉਂਕਿ ਰੋਜ਼ ਅਸੀਂ ਸੁਣਦੇ ਹਾਂ ਨਵੇਂ ਤਰੀਕੇ ਦੇ ਨਾਲ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਤੋਂ ਬਚਣ ਦੀ ਲੋੜ ਹੈ, ਕਿਉਂਕਿ ਛੋਟੇ ਇੰਟਰਸਟ ਵਾਸਤੇ ਕੋਈ ਵੱਡੀ ਗਲਤੀ ਕਰਕੇ ਤੇ ਉਹਦੇ ਬੜੇ ਭਿਆਨਕ ਰਿਜ਼ਲਟ ਬਣਨਗੇ। ਮਸਾਂ ਭਾਈਚਾਰਾ ਜਿਹੜਾ ਪੰਜਾਬ 'ਚ ਇਕੱਠਾ ਹੋਇਆ, ਸਾਰੇ ਚੱਲ ਰਹੇ ਆ। ਔਰ ਆਪਣੀ ਪਾਰਟੀ ਤੇ ਖਾਸ ਤੌਰ ਤੇ ਅਸੀਂ ਹਰ ਧਰਮ ਦੀ ਇੱਜ਼ਤ ਕਰਦੇ ਹਾਂ, ਕਿਉਂਕਿ ਇਹ ਪਾਰਟੀ ਕਿਸੇ ਇੱਕ ਜਾਤ ਫਿਰਕੇ ਵਾਸਤੇ ਨਹੀਂ ਹੈ। ਚੰਗਾ ਇਨਸਾਨ ਤੋਂ ਹੁੰਦਾ ਵੀ ਹਰ ਧਰਮ ਦੀ ਇੱਜ਼ਤ ਕਰੇ। ਧਰਮ ਹਰ ਇੱਕ ਨੂੰ ਪਿਆਰਾ, ਜਿਸ ਤਰ੍ਹਾਂ ਬਾਪ ਬੱਚਿਆਂ ਨੂੰ ਆਪਣਿਆਂ ਨੂੰ ਪਿਆਰਾ ਹੁੰਦਾ, ਹਰ ਬੱਚਾ ਆਪਣੇ ਬਾਪ ਨੂੰ ਪਿਆਰ ਕਰਦਾ, ਇਸੇ ਤਰ੍ਹਾਂ ਹਰ ਧਰਮ ਜਿਹੜਾ ਉਹ ਆਪਣੇ ਆਪਣੇ ਲੋਕਾਂ ਨੂੰ ਉਹਦੇ 'ਚ ਆਸਥਾ ਹੁੰਦੀ ਹੈ, ਉਹਨੂੰ ਬਿਲਕੁਲ ਡੈਮੇਜ ਨਹੀਂ ਕਰਨਾ ਚਾਹੀਦਾ। ਇਹੋ ਜਿਹੀਆਂ ਗੰਦੀਆਂ ਖੇਡਾਂ ਨਹੀਂ ਖੇਡਣੀਆਂ ਚਾਹੀਦੀਆਂ। ਬੜਾ ਦੁੱਖ ਹੈ ਬਾਪੂ ਸੂਰਤ ਸਿੰਘ ਦੇ ਜਵਾਈ ਦਾ। ਬਾਕੀ ਸਮੇਂ ਤੇ ਹੌਲੀ ਹੌਲੀ ਪਤਾ ਲੱਗ ਜੂਗਾ। ਬਾਹਰ ਬੈਠੇ ਤੁਸੀਂ ਬਾਹਰ ਇੰਨੀਆਂ ਇੰਟੈਲੀਜੈਂਸ ਏਜੰਸੀਆਂ ਵੀ ਆ, ਜੇ ਕਿਸੇ ਨੇ ਵੀ ਕਰਾਇਆ ਹੋਇਆ ਤਾਂ ਵੀ ਪਤਾ ਲੱਗੂਗਾ, ਜਾਤੀ ਹੋਇਆ ਤਾਂ ਵੀ ਪਤਾ ਲੱਗ ਜੂਗਾ। ਪਰ ਹੋਇਆ ਬਹੁਤ ਮਾੜਾ ਇਸ ਮਸਲੇ ਦੇ ਉਹਨਾਂ ਨਾਲ, ਸੂਰਤ ਸਿੰਘ ਉਹਨਾਂ ਨਾਲ ਪੂਰੀ ਹਮਦਰਦੀ ਆ। ਜਿਹਦੀ ਧੀ ਘਰ ਬਹਿ ਜਾਂਦੀ ਹੈ ਬਹੁਤ ਦੁੱਖ ਹੁੰਦਾ ਉਹਦਾ, ਔਖਾ ਬਹੁਤ ਔਖਾ।
ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਆਪਾਂ ਪਹਿਲਾਂ ਬਿਗਿਨਿੰਗ ਦੇ ਵਿੱਚ ਗੱਲ ਕੀਤੀ ਸੀ, ਤੁਸੀਂ ਕਿਹਾ ਸੀ ਕਿ ਅਸੀਂ 15 ਅਗਸਤ ਤੁਸੀਂ ਜਿਹੜਾ ਈਸਟੂ ਦੇ ਵਿੱਚ ਸਮਾਗਮ ਕਰਾਇਆ ਸੀ, ਤੁਸੀਂ ਉਸ ਦੇ ਬਾਰੇ ਲੋਕਾਂ ਨੂੰ ਰਿਸਪਾਂਸ ਆਪਣੀ ਪਾਰਟੀ ਬਾਰੇ ਤੇ ਗੱਲਬਾਤ ਕੀਤੀ। ਪਰ ਜਿਸ ਤਰ੍ਹਾਂ ਇਹ ਸਾਨੂੰ ਆਜ਼ਾਦੀ ਲਿੱਤੇ ਹੋਏ ਸਾਨੂੰ ਆਲਮੋਸਟ 68 ਈਅਰਸ ਹੋ ਗਏ ਨੇ। ਹੁਣ ਭਾਰਤ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ, ਸਾਰੇ ਲੋਕ ਹਰ ਜਗ੍ਹਾ ਤੇ ਫੇਸਬੁੱਕ ਤੇ ਹਰ ਮੀਡੀਆ ਦੇ ਵਿੱਚ ਭਾਰਤ ਦਾ ਤਿਰੰਗਾ ਲਹਿਰਾਣੇ, ਪਰ ਜਿਹੜੇ ਲੋਕਾਂ ਨਾਲ ਇਕਰਾਰ ਕੀਤੇ ਗਏ ਸੀ ਉਸ ਦੇ ਉਲਟ ਅੱਜ ਭਾਰਤ ਗੁੰਡਾਗਰਦੀ, ਭ੍ਰਿਸ਼ਟਾਚਾਰ, ਕੁੜੀਆਂ ਦੇ ਨਾਲ ਰੇਪਸ, ਬਹੁਤ ਬੁਰਾ ਹਾਲ ਹੈ ਇਸ ਵੇਲੇ ਭਾਰਤ ਦਾ। ਭਾਰਤ ਘੱਟ ਗਿਣਤੀਆਂ ਨਾਲ ਧੱਕਾ ਕਰ ਰਿਹਾ ਹੈ, ਪਰਿਵਾਰ ਦਾ ਬੋਲਬਾਲਾ ਹੈ। ਗੱਲ ਭੈਣ ਜੀ ਵੀ ਜਿਹੜੀ ਜਿਸ ਪਰਪਸ ਵਾਸਤੇ ਜਿੱਥੋਂ ਤੱਕ ਆਜ਼ਾਦੀ ਲੋਕਾਂ ਨੂੰ ਮਹਿਸੂਸ ਕਰਾਉਣੀ ਚਾਹੀਦੀ ਸੀ ਜੀ, ਉੱਥੋਂ ਤੱਕ ਗੱਲ 68 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਗਈ। ਹਾਂਜੀ, ਅੱਜ ਵੀ ਸਾਡੀ ਜਿਹੜਾ ਗਰੀਬ ਹੈ ਉਹਨੂੰ ਚੰਗੀ ਐਜੂਕੇਸ਼ਨ ਨਹੀਂ ਮਿਲ ਸਕਦੀ। ਅੱਜ ਗਰੀਬ ਚੰਗਾ ਉਹਨਾਂ ਨੂੰ ਇਲਾਜ ਨਹੀਂ ਮਿਲ ਸਕਦਾ। ਹਾਂਜੀ, ਅੱਜ ਕਿਸਾਨ ਜਿਹੜਾ ਦਿਨ ਰਾਤ ਮਿਹਨਤ ਕਰਦਾ ਉਹ ਰੋਜ਼ ਖੁਦਕਸ਼ੀਆਂ ਕਰ ਰਿਹਾ ਵਾ ਜੀ। ਇਸ ਕਰਕੇ ਆਜ਼ਾਦੀ ਥੋੜੀ ਲਈ ਸੀ ਵੀ ਸਾਡੇ ਬੱਚੇ ਪੜ੍ਹ ਲਿਖ ਕੇ ਉਹ ਨਸ਼ਿਆਂ ਦੇ ਫਰਸਟ੍ਰੇਸ਼ਨ 'ਚ ਜਾਣ, ਉਹਨਾਂ ਨੂੰ ਕੋਈ ਜੋਬ ਨਾ ਮਿਲੇ, ਉਹਨਾਂ ਨੂੰ ਕੋਈ ਕਿੱਤਾ ਹੁਨਰ ਦੇ ਵਿੱਚ ਕੰਮ ਕਰਨ ਦਾ ਮੌਕਾ ਨਾ ਮਿਲੇ। ਇਹ ਸਾਰੀਆਂ ਚੀਜ਼ਾਂ ਹਾਲੀ ਆਜ਼ਾਦੀ ਮੈਂ ਸਮਝਦਾ ਕਿ ਅਧੂਰੀ ਆ। ਇਹ ਜੈ ਪ੍ਰਕਾਸ਼ ਨਾਰਾਇਣ ਨੇ ਵੀ ਕਿਹਾ ਸੀ ਤੇ ਕੇਜਰੀਵਾਲ ਨੇ ਵੀ ਕਿਹਾ ਸੀ ਵੀ ਆਜ਼ਾਦੀ ਅਧੂਰੀ ਚੰਦ ਪਰਿਵਾਰਾਂ ਤੱਕ ਹੀ ਸੀਮਤ ਹੈ, ਕਿਉਂਕਿ ਪੋਲੀਟਿਕਸ ਤੇ ਪਰਿਵਾਰਾਂ ਦਾ ਕਬਜ਼ਾ ਵਾ। ਹਾਂਜੀ, ਇਹ ਸਾਰਾ ਸਮਾਪਤ ਹੋਏਗਾ, ਚੰਗੇ ਬੰਦੇ ਅੱਗੇ ਆਉਣਗੇ ਤਾਂ ਫੇਰ ਹੀ ਆਜ਼ਾਦੀ ਦਾ ਨਿੱਘ ਜਿਹੜਾ ਉਹ ਗਰੀਬ ਤੋਂ ਗਰੀਬ ਬੰਦੇ ਨੂੰ, ਝੁੱਗੀ ਵਾਲੇ ਨੂੰ ਵੀ ਮਿਲ ਸਕੇਗਾ। ਅੱਜ ਜਿਹੜਾ ਗਰੀਬ ਆਦਮੀ ਉਹ ਤਾਂ ਹਾਲੀ 68 ਸਾਲਾਂ ਦੇ ਬਾਅਦ ਵੋਟ ਪਾਉਣ ਜਦੋਂ ਜਾਂਦਾ ਉਦੋਂ ਵੀ ਉਹ ਤਗੜੇ ਦੇ ਮੂੰਹ ਵੱਲ ਦੇਖਦਾ, ਉਦੋਂ ਵੀ ਡਰਦਾ। ਹਾਂਜੀ, ਸਿਸਟਮ ਪ੍ਰੋਬਲਮ ਤਾਂ ਹੈਗੀਆਂ ਹੀ ਨਾ, ਪਰ ਅਸੀਂ ਚਾਹੁੰਦੇ ਹਾਂ ਵੀ ਚਲੋ ਇਹ ਸਮਾਂ ਚੰਗੇ ਬੰਦਿਆਂ ਦੇ ਹੱਥਾਂ 'ਚ ਵਾਗਡੋਰ ਆ ਜੇ। ਹਾਂਜੀ, ਇਹ ਵੀ ਸੁਪਨਾ ਪੂਰਾ ਹੋ ਸਕਦਾ ਜੇ ਦੁਨੀਆ ਬਾਕੀ 'ਚ ਹੋ ਸਕਦਾ, ਪੰਜਾਬ ਹਿੰਦੁਸਤਾਨ 'ਚ ਕਿਉਂ ਨਹੀਂ ਹੋ ਸਕਦਾ ਜੀ। ਜੀ, ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਨੇ। ਜਿਹੜਾ ਪੰਜਾਬ ਦੀ ਇਲੈਕਸ਼ਨ ਆਮ ਆਦਮੀ ਪਾਰਟੀ ਵਾਸਤੇ ਜਿਸ ਤਰ੍ਹਾਂ ਆਪਾਂ ਕਹਿ ਲਈਏ ਗੇਟਵੇ ਆਫ ਇੰਡੀਆ ਇਹਨਾਂ ਦੀ ਪੋਲਿਟਿਕਸ ਵਾਸਤੇ ਜੀ। ਪੰਜਾਬ ਆਪਾਂ ਜਿੱਤਦੇ ਹਾਂ ਤਾਂ ਸਾਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਵਾਸਤੇ ਇੱਕ ਰਸਤਾ ਖੁੱਲ੍ਹਦਾ ਬਹੁਤ ਵੱਡਾ। ਪੰਜਾਬ ਦੇ ਲੋਕਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ, ਜਿਹਦੇ ਵਿੱਚ ਬਹੁਤ ਵੱਡਾ ਰੋਲ ਸਾਡਾ ਵੀ ਹੈਗਾ। NRI ਵੀਰਾਂ ਦਾ ਭੈਣਾਂ ਦਾ ਤੁਹਾਡਾ ਬਹੁਤ ਵੱਡਾ ਰੋਲ ਆ। ਜੋ ਜਿਸ ਪੋਜੀਸ਼ਨ 'ਚ ਵੀ ਪਾਰਟੀ ਹੈਗੀ ਹੈ ਉਹਦੇ ਵਿੱਚ ਬਾਹਰ ਬੈਠੇ ਭੈਣ ਭਰਾਵਾਂ ਦਾ ਬਹੁਤ ਵੱਡਾ ਰੋਲ ਆ। ਅਸੀਂ ਹੋਰ ਵੀ ਕਹਿੰਦੇ ਵੀ ਤੁਸੀਂ ਹੋਰ ਵੀ ਉਤਸ਼ਾਹ ਦੇ ਨਾਲ ਇਸ ਪਾਰਟੀ ਦਾ ਸਾਥ ਦਿਓ, ਔਰ ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਕਿ ਅਸੀਂ ਤੁਹਾਨੂੰ ਕਦੀ ਨਿਰਾਸ਼ ਨਹੀਂ ਕਰਾਂਗੇ, ਜੋ ਮਰਜ਼ੀ ਹੋ ਜਾਏ। ਜੀ, ਸਾਨੂੰ ਕੁਛ ਵੀ ਕਰਨਾ ਪਏ, ਕੋਈ ਸੈਕਰੀਫਾਈਸ ਕਰਨੀ ਪਈ, ਉਹ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਜੀ ਜੀ, ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਸਮਾਗਮ ਬਾਰੇ ਤੇ ਜਿਹੜੇ ਆ ਕੁਛ ਕੁਐਸਚਨ ਸਾਡੇ ਸਾਹਮਣੇ ਆ ਰਹੇ ਸੀਗੇ, ਤੁਸੀਂ ਇਹਨਾਂ ਦੇ ਉੱਪਰ ਵੀ ਆਪਣੇ ਵਿਚਾਰ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।